ਉਹਦੇ ਜਦੋਂ ਮੀਡੀਆ ਨੇ ਪੁੱਛਿਆ ਕਿ ਵੀ ਇਹ ਦੱਸੋ ਕਿ ਵੀ ਤੁਹਾਡੇ ਪੁੱਤਰ ਨੂੰ ਐਜ਼ ਏ ਕੰਸਪੀਰੇਟਰ ਔਰ ਦੂਸਰਾ ਉਹਦਾ ਨਾਂ ਆਇਆ ਤੇ ਉਹਦੇ 'ਚ ਹੁਣ ਉਹ ਕੀ ਕਹਿੰਦਾ, ਉਹ ਗਾਲ ਵੀ ਕੱਢਦਾ ਸਿੱਧੀ, ਗੁੰਡਾ ਹੈ, ਗੁੰਡੇ ਨੂੰ ਤਾਂ ਕੋਈ ਨਹੀਂ ਹੈ। ਨਾਲ ਹੀ ਉਹ ਝਪਟ ਕੇ ਮੋਬਾਈਲ ਫੋਨ ਵੀ ਖੋਹਦਾ ਰਿਪੋਰਟਰ ਦਾ ਔਰ ਮੀਡੀਆ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਸਾਰੇ ਚੋਰ ਹੋ, ਤੁਸੀਂ ਮੇਰੇ ਇਨੋਸੈਂਟ ਪੁੱਤਰ ਨੂੰ ਜਿਹੜਾ ਕਲਪਰੇਟ ਬਣਾਇਆ। ਹੁਣ ਗੋਦੀ ਮੀਡੀਆ ਵਾਲੇ ਕਹਿੰਦੇ ਨੇ ਕਿ ਜੀ ਇਹ ਬਹੁਤ ਹਲਕ ਗਿਆ ਹੈ ਤਾਂ ਸਾਨੂੰ ਪੈ ਗਿਆ, ਅਸੀਂ ਤਾਂ ਖੁਸ਼ ਕਰਕੇ ਦੂਜਿਆਂ ਨੂੰ ਪੁਆਇੰਟ ਨਹੀਂ ਛੱਡਿਆ ਸੀ। ਪਰ ਇਹ ਜਿਹੜਾ ਚੀਫ ਜਸਟਿਸ ਰਮਨ ਹੈ ਉਹਨੇ ਕਿਹਾ ਕਿ ਭਾਈ ਮੈਂ ਉਹਦੇ ਐਗਜ਼ੈਕਟ ਲਫ਼ਜ਼ ਕੋਟ ਕਰਨਾ ਚਾਹੁੰਦਾ ਕਿ ਵੀ ਅੱਜ ਹਾਲ ਇਹ ਹੈ ਦਾ ਕਨਸੈਪਟ ਆਫ ਇਨਵੈਸਟੀਗੇਟਿਵ ਜਰਨਲਿਜ਼ਮ ਇਜ਼ ਅਨਫੋਰਚੂਨੇਟਲੀ ਵੈਨਿਸ਼ਿੰਗ ਫਰੋਮ ਦਾ ਮੀਡੀਆ ਕੈਨਵਸ। ਕਿਉਂਕਿ ਜਦੋਂ ਅਸੀਂ ਗਰੋ ਹੋ ਰਹੇ ਸੀ ਅਖਬਾਰਾਂ ਲੋਕ ਇਸ ਲਈ ਪੜ੍ਹਦੇ ਸੀ ਕਿ ਉਹ ਵੱਡੇ ਵੱਡੇ ਸਕੈਂਡਲ एक्सपोज कर दिए हैं, पर आज ये गल खत्म हो। वी हैव विटनेस्ड न्यूज़पेपर रिपोर्ट्स ऑन स्कैंडल्स एंड मिसकंडक्ट क्रिएटिंग वेव्स लीडिंग टू सीरियस consequences. Barring one or two, I don't recall any story of such magnitude in the recent years. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਗੱਡੀਆਂ ਨੂੰ ਹਥਿਆਰ ਵਜੋਂ ਵਰਤ ਕੇ ਕਿਸਾਨਾਂ ਨੂੰ ਰੜ ਕੇ ਮਾਰਨ ਵਾਲੇ ਕਾਤਲ ਆਸ਼ੀਸ਼ ਮਿਸ਼ਰਾ ਦਾ ਪਿਓ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਹੁਣ ਪੂਰੀ ਤਰ੍ਹਾਂ ਹਲਕ ਗਿਆ ਹੈ। ਸੋ ਆਪਣੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਲਕੇ ਹੋਏ ਅਜੇ ਮਿਸ਼ਰੇ ਨੇ ਪੱਤਰਕਾਰਾਂ ਨੂੰ ਚੋਰ ਕਹਿ ਕੇ ਧੱਕੇ ਮਾਰੇ ਅਤੇ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਸੋ ਇਹ ਪੱਤਰਕਾਰ ਗੋਦੀ ਮੀਡੀਆ ਦੀ ਹੀ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਐਗਜ਼ਾਮਪਲ ਤਾਂ ਬਿਲਕੁਲ ਠੀਕ ਇਸਤੇਮਾਲ ਕੀਤੀ ਕਿ ਵੀ ਜਦੋਂ ਕੁੱਤਾ ਹਲਕ ਜਾਂਦਾ ਹੈ ਤੇ ਉਦੋਂ ਫਿਰ ਉਹ ਆਪਣਾ ਤੇ ਬਗਾਨਾ ਕੋਈ ਨਹੀਂ ਦੇਖਦਾ। ਜੋ ਕੰਮ ਇਸ ਕਾਤਲ ਪਿਓ ਪੁੱਤਰ ਦੀ ਜੋੜੀ ਨੇ ਅਜੇ ਮਿਸ਼ਰਾ ਟਹਿਣੀ ਔਰ ਆਸ਼ੀਸ਼ ਮਿਸ਼ਰੇ ਨੇ ਲਖੀਮਪੁਰ ਖੀਰੀ 'ਚ ਕੀਤਾ, ਜਿਵੇਂ ਉਹਨਾਂ ਨੇ 4 ਕਿਸਾਨ ਔਰ ਇੱਕ ਪੱਤਰਕਾਰ ਗੱਡੀਆਂ ਥੱਲੇ ਦਰੜਿਆ ਔਰ ਕਿਵੇਂ ਇਹਨੂੰ ਮਿਨਿਸਟਰ ਬਣਾਇਆ ਹੋਇਆ ਸੀ ਜਿਹੜਾ ਇਸ ਟਹਿਣੀ ਨੂੰ, ਜਿਹਦੀ ਉਹ ਵੀਡੀਓ ਵੀ ਸਾਹਮਣੇ ਆਉਂਦੀ ਹੈ ਕਿ ਉਸ ਹਮਲੇ ਤੋਂ 2-4 ਦਿਨ ਪਹਿਲਾਂ ਉਹ ਦੱਸ ਰਿਹਾ ਕਿ ਦੇਖੋ ਜਾਣਦੇ ਨਹੀਂ मैं MP और मिनिस्टर बनने तो पहला मैं की सी, सारे जान क्योंकि वो गुंडा है, उसके खिलाफ मर्डर के केस ने और दूसरे ने, और उन्होंने सेंटर दे विच डिप्टी होम मिनिस्टर बनाना है, यानी कि अमित शाह तो बाद मोस्ट पावरफुल जिहड़ा खुद क्रिमिनल बैकग्राउंड रिकॉर्ड च है। फिर उन्हें ये कहा कि जी जे मेरे पुत्र दा दी उत्थे, मेरा पुत्र तो है ही, मैं तो फंक्शन उत्थे फलाना असी कर रहे सी स्पोर्ट्स टूरनामेंट, वो तो उत्थे मेरे नाल सी, ਤੇ ਜੇ ਮੇਰੇ ਪੁੱਤਰ ਦੀ ਮੌਜੂਦਗੀ ਸਾਬਤ ਹੋ ਜਾਏ ਤਾਂ ਮੈਂ ਰਿਜ਼ਾਈਨ ਕਰ ਦਿਆਂਗਾ। ਹੁਣ ਕੱਲੀ ਪੁੱਤਰ ਦੀ ਮੌਜੂਦਗੀ ਸਾਬਤ ਨਹੀਂ ਹੋਈ, ਇਹ ਵੀ ਔਰ ਪਹਿਲਾਂ ਤਾਂ ਸੀ ਜੀ ਉੱਥੇ ਗਨ ਤਾਂ ਕੋਈ ਹੈ ਹੀ ਨਹੀਂ ਸੀ, ਉਹ ਗਨ ਵੀ ਬਰਾਮਦ ਹੋਈ, ਇਹਦੇ ਪੁੱਤਰ ਦੀ ਗਨ ਜਿਹਦੇ ਤੋਂ ਗੋਲੀਆਂ ਚੱਲੀਆਂ ਔਰ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਥੋੜੀ ਜਿਹੀ ਲਾਈਨ ਲਈ, ਉਹਨਾਂ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਜਿਹਨੂੰ ਸਿਟ ਕਹਿੰਦੇ ਨੇ, ਔਰ 2 ਦਿਨ ਪਹਿਲਾਂ ਸਿਟ ਨੇ ਰਿਪੋਰਟ ਦਿੱਤੀ ਹੈ ਕਿ ਇਹ ਜਿਹੜਾ ਹੈ ਕੋਈ ਮੌਕੇ ਤੇ ਨਹੀਂ ਹੋਇਆ ਕਿ ਕਿਸੇ ਨੇ ਗੁੱਸੇ 'ਚ ਆ ਕੇ ਗੱਡੀ ਚੜਾ ਦਿੱਤੀ। ਇੱਥੇ ਵੀ ਹੁੰਦਾ ਰੋਡ ਰੇਜ ਜਿਹਨੂੰ ਕਹਿੰਦੇ ਨੇ, ਝਗੜਾ ਹੋ ਗਿਆ ਤੁਸੀਂ ਕੁਝ ਕਰ ਦਿੱਤਾ, ਕਿ ਇਹ ਕੰਸਪੀਰੇਸੀ ਸੀ, ਪਲਾਨ ਕੀਤਾ ਗਿਆ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਹੈ। ਉਸ ਦੇ ਵਿੱਚ ਉਹਨਾਂ ਨੇ ਇਹਦਾ ਮੁੰਡਾ ਟੌਪ ਜਿਹੜਾ ਉਹ ਕੰਸਪੀਰੇਟਰ ਹੈ ਔਰ ਬਾਕੀ ਵੀ 8-9 ਬੰਦਿਆਂ ਦੀ ਲਿਸਟ ਜਾਰੀ ਕੀਤੀ ਹੈ। ਹੁਣ ਇੱਕ ਪਾਸੇ ਤਾਂ ਸਾਰੇ ਪਾਸਿਓਂ ਮੰਗ ਉੱਠ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੀ, ਆਮ ਲੋਕਾਂ ਵੱਲੋਂ ਵੀ, ਕਿ ਵੀ ਸਿੱਟ ਤੁਹਾਡੀ ਬਣਾਈ ਹੋਈ ਹੈ, ਕੋਈ ਉਹ ਕਿਸਾਨਾਂ ਦੇ ਤਾਂ ਨਹੀਂ ਹੈ। ਜੇ ਉਹਨਾਂ ਨੇ ਇਸ ਹੱਦ ਤੱਕ ਜਾ ਕੇ ਔਰ ਆਲਰੇਡੀ ਦਾ ਪੁੱਤਰ ਤਾਂ ਬਿਹਾਈਂਡ ਬਾਰਸ ਹੈ, ਉਹਨੂੰ ਡਿਫੈਂਡ ਕਰਨ ਲਈ ਯੂਪੀ ਸਰਕਾਰ ਨੇ ਉਹ ਵਕੀਲ ਖੜਾ ਕੀਤਾ ਹੈ ਜਿਹੜਾ ਇਹਨਾਂ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਸਪਾਈ ਮਾਸਟਰ ਪਾਕਿਸਤਾਨ ਦੀ ਹਿਰਾਸਤ 'ਚ ਹੈ ਔਰ ਉਹਦੇ ਉਸ ਕੇਸ ਨੂੰ ਰਿਪਰੈਜ਼ੈਂਟ ਕਰਨ ਲਈ ਇੰਡੀਆ ਨੇ ਜਿਹੜਾ ਵਕੀਲ ਉੱਥੇ ਭੇਜਿਆ ICJ ਦੇ ਵਿੱਚ, ਉਸ ਵਕੀਲ ਨੂੰ ਜਿਹੜਾ 80 ਲੱਖ ਤੋਂ 1 ਕਰੋੜ ਰੁਪਈਆ ਇੱਕ ਪੇਸ਼ੀ ਤੇ ਖਲੋਣ ਦਾ ਲੈਂਦਾ 1 ਘੰਟੇ ਦਾ, ਉਹਨੂੰ ਲਿਆ ਕੇ ਯੂਪੀ ਗਵਰਨਮੈਂਟ ਨੇ ਖੜਾ ਕੀਤਾ ਇਹਨੂੰ ਡਿਫੈਂਡ ਕਰਨ ਦੇ ਲਈ। ਇਹਦੇ ਬਾਵਜੂਦ ਜਿਹੜੀ ਸਿੱਟ ਹੈ ਉਹਦੀ ਰਿਪੋਰਟ ਦੇ ਵਿੱਚ ਉਹਨੂੰ ਮੇਨ ਕੰਸਪੀਰੇਟਰ ਮੰਨਿਆ ਗਿਆ ਵੀ ਉਹਨੇ ਨਾ ਸਿਰਫ ਖੁਦ ਉਹਨੇ ਗੱਡੀ ਚਲਾ ਰਿਹਾ ਸੀ ਔਰ ਗੋਲੀ ਵੀ ਉਹਨੇ ਚਲਾਈ, ਕੰਸਪਾਇਰ ਵੀ ਉਹਨੇ ਕੀਤਾ ਕਿ ਵੀ ਉਹ ਮਾਰਨਾ।
ਹੁਣ ਇਹ ਇੰਨੀ ਵੱਡੀ ਖਬਰ ਹੈ ਕਿ ਕੋਈ ਵੀ ਮੀਡੀਆ, ਭਾਵੇਂ ਉਹ ਸਾਰਾ ਗੋਦੀ ਮੀਡੀਆ, ਰਿਪਬਲਿਕ ਟੀਵੀ, ਆਜ ਤੱਕ, ਟਾਈਮਸ ਨਾਓ, ਇਹ ਸਾਰੇ ਨੇ। ਹੁਣ ਇਹ ਲਖੀਮਪੁਰ ਖੀਰੀ ਤੋਂ ਆਪਣੇ ਹਲਕੇ ਦੇ ਵਿੱਚ ਗਿਆ ਹੋਇਆ ਸੀ ਅਜੇ ਮਿਸ਼ਰਾ ਟੈਣੀ, ਔਰ ਉੱਥੇ ਉਹਨੇ ਇੱਕ ਹੈਲਥ ਸੈਂਟਰ ਦਾ ਉਦਘਾਟਨ ਕਰਨਾ ਸੀ। ਉੱਥੇ ਮੀਡੀਆ ਦੇ ਨਾਲ ਵੀ ਉਹਨੇ ਗੱਲਬਾਤ ਕੀਤੀ, ਔਰ ਉਹਦੇ ਜਦੋਂ ਮੀਡੀਆ ਨੇ ਪੁੱਛਿਆ ਕਿ ਵੀ ਇਹ ਦੱਸੋ ਕਿ ਵੀ ਤੁਹਾਡੇ ਪੁੱਤਰ ਨੂੰ ਐਜ਼ ਏ ਕੰਸਪੀਰੇਟਰ ਔਰ ਦੂਸਰਾ ਉਹਦਾ ਨਾਂ ਆਇਆ, ਤੇ ਉਹਦੇ 'ਚ ਹੁਣ ਉਹ ਕੀ ਕਹਿੰਦਾ, ਉਹ ਗਾਲ ਵੀ ਕੱਢਦਾ ਸਿੱਧੀ, ਗੁੰਡਾ ਹੈ, ਗੁੰਡੇ ਨੂੰ ਤਾਂ ਕੋਈ ਨਹੀਂ ਹੈ। ਨਾਲ ਹੀ ਉਹ ਝਪਟ ਕੇ ਮੋਬਾਈਲ ਫੋਨ ਵੀ ਖੋਹਦਾ ਰਿਪੋਰਟਰ ਦਾ, ਔਰ ਮੀਡੀਆ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਸਾਰੇ ਚੋਰ ਹੋ, ਤੁਸੀਂ ਮੇਰੇ ਇਨੋਸੈਂਟ ਪੁੱਤਰ ਨੂੰ ਜਿਹੜਾ ਕਲਪਰੇਟ ਬਣਾਇਆ। ਹੁਣ ਉਸ ਮੀਡੀਆ 'ਚ ਕੋਈ ਉਹ ਮੀਡੀਆ ਤਾਂ ਨਹੀਂ ਹੈ ਜਿਹੜਾ ਮੋਦੀ ਵਿਰੋਧੀ ਹੈ, ਉਹ ਸਾਰਾ ਗੋਦੀ ਮੀਡੀਆ। ਹੁਣ ਉਹ ਚੀਕਾਂ ਮਾਰ ਰਹੇ ਨੇ, ਔਰ ਉਹਦੇ ਜਿਹੜੀ ਅੰਗਰੇਜ਼ੀ ਮੀਡੀਆ ਨੇ ਖਬਰ ਦਿੱਤੀ ਹੈ, ਡੋਂਟ ਆਸਕ ਕੁਐਸਚਨਸ ਲਾਈਕ ਏ ਫੂਲ। ਉਹਨਾਂ ਨੇ ਕਿਹਾ ਜੀ ਆਹ ਰਿਪੋਰਟ ਆਈ, ਇਹਦੇ ਤੇ ਤੁਹਾਡਾ ਕੀ ਕਹਿਣਾ? ਡੋਂਟ ਆਸਕ ਕੁਐਸਚਨਸ ਲਾਈਕ ਏ ਫੂਲ, हैव यू लॉस्ट योर मेंटल बैलेंस, दिमाग खराब है क्या? ही इज हर्ड सेइंग इन हिंदी, what do you want to know? You turned an innocent person into an accused, are not you ashamed? He is also heard calling media chor or thieves and angrily asking a journalist to switch off his mobile phone. The clip shows him moving aggressively towards a reporter. ਉਹਨੂੰ ਛਪਟਾ ਕਰਕੇ ਉਹਨੂੰ ਕਹਿੰਦਾ ਵੀ ਬੰਦ ਕਰ ਆਪਣਾ ਇਹ ਫੋਨ। ਔਰ ਹੁਣ ਇਹ ਜਿਹੜੀ ਹੈ ਹੈਲਥ ਸੈਂਟਰ 15 ਕਿਲੋਮੀਟਰ ਲਖੀਮਪੁਰ ਖੀਰੀ ਦੂਰ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਿਹਾ, ਔਰ ਉਹਦਾ ਪਾਰਲੀਮੈਂਟਰੀ ਹਲਕਾ ਵੀ ਹੈ। ਹੁਣ ਜਿਹੜੀ ਮੰਗ ਅੱਜ ਸਾਰੇ ਹੀ ਮੀਡੀਆ 'ਚ ਡਿਸਕਸ ਹੋ ਰਹੀ, ਹੁਣ ਉਹ ਗੋਦੀ ਮੀਡੀਆ ਵਾਲੇ ਕਹਿੰਦੇ ਨੇ ਕਿ ਜੀ ਇਹ ਬਹੁਤ ਹਲਕ ਗਿਆ ਹੈ ਤਾਂ ਸਾਨੂੰ ਪੈ ਗਿਆ, ਅਸੀਂ ਤਾਂ ਖੁਸ਼ ਕਰਕੇ ਦੂਜਿਆਂ ਨੂੰ ਪੁਆਇੰਟ ਲਈ ਛੱਡਿਆ ਸੀ। ਪਰ ਓਵਰਆਲ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਕਿ ਇਹ ਕੀ ਵਰਤਾਰਾ ਹੈ, ਔਰ ਇਹ ਮੀਡੀਆ ਅੱਜ ਕਿਸ ਹੱਦ ਤੱਕ ਸਰਕਾਰ ਦੇ ਖੌਫ ਦੇ ਵਿੱਚ ਹੈ ਜਾਂ ਸਰਕਾਰੀ ਹੋ ਚੁੱਕਾ ਹੈ। ਹੁਣ ਇੰਡੀਆ ਦਾ ਚੀਫ ਜਸਟਿਸ ਜਿਹੜਾ ਉਹ ਇੱਕ ਕਿਤਾਬ ਦਾ ਲਾਂਚ ਕਰ ਰਿਹਾ, ਚੀਫ ਜਸਟਿਸ ਹੈ ਰਮਨਾ, ਔਰ ਕਿਤਾਬ ਹੈ ਬਲੱਡ ਸੈਂਡਰਸ ਦ ਗ੍ਰੇਟ ਫੋਰੈਸਟ ਹਿਸਟ ਬਾਈ ਜਰਨਲਿਸਟ ਸੁਧਾਕਰ ਰੈਡੀ ਉਡੂਮੁਲਾ, ਇਹ ਰਾਈਟਰ ਦਾ ਨਾਮ ਹੈ। ਔਰ ਇਹ ਜਿਹੜਾ ਚੀਫ ਜਸਟਿਸ ਰਮਨ ਹੈ, ਇਹ ਜੁਡੀਸ਼ਰੀ ਚ ਆਉਣ ਤੋਂ ਪਹਿਲਾਂ ਖੁਦ ਵੀ ਜਰਨਲਿਸਟ ਰਿਹਾ, ਖੁਦ ਇੱਕ ਪੱਤਰਕਾਰ ਹੈ। ਔਰ ਜਿਹੜੀ ਗੱਲ ਇਹਨੇ ਉੱਥੇ ਖਲੋ ਕੇ ਕਹੀ ਹੈ ਉਸ ਕਿਤਾਬ ਦੇ ਉਦਘਾਟਨ ਵੇਲੇ, ਉਹ ਦੱਸਦੀ ਹੈ, ਉਹਨੇ ਕਿਹਾ ਕਿ ਭਾਈ ਮੈਂ ਉਹਦੇ ਐਗਜ਼ੈਕਟ ਲਫ਼ਜ਼ ਕੋਟ ਕਰਨਾ ਚਾਹੁੰਦਾ ਕਿ ਵੀ ਅੱਜ ਹਾਲ ਇਹ ਹੈ, ਦਾ ਕਨਸੈਪਟ ਆਫ ਇਨਵੈਸਟੀਗੇਟਿਵ ਜਰਨਲਿਜ਼ਮ ਇਜ਼ ਅਨਫੋਰਚੂਨੇਟਲੀ ਵੈਨਿਸ਼ਿੰਗ ਫਰੋਮ ਦਾ ਮੀਡੀਆ ਕੈਨਵਸ। ਇਨਵੈਸਟੀਗੇਟਿਵ ਜਰਨਲਿਜ਼ਮ ਹੁੰਦਾ ਕਿ ਇੱਕ ਤਾਂ ਹੁੰਦਾ ਕਿ ਤੁਹਾਨੂੰ ਸਟੋਰੀ ਦਿੱਤੀ ਗਈ, ਇੱਕ ਹੈ ਤੁਸੀਂ ਉਹਨੂੰ ਇਨਵੈਸਟੀਗੇਟ ਕਰਦੇ ਹੋ ਵੀ ਬਿਹਾਈਂਡ ਕੀ ਹੈ, ਟਰੂਥ ਦੇ ਬਿਹਾਈਂਡ ਕੀ ਹੈ। ਉਹਨੇ ਕਿਹਾ ਵੀ ਅੱਜ ਹਾਲ ਇਹ ਹੈ ਕਿ ਮੀਡੀਆ ਦੇ ਕੈਨਵਸ ਤੋਂ ਇਨਵੈਸਟੀਗੇਟਿਵ ਜਰਨਲਿਜ਼ਮ ਖਤਮ ਹੋ ਗਿਆ। ਇਟ ਇਜ਼ ਟਰੂ ਐਟ ਲੀਸਟ ਇਨ ਦਾ ਇੰਡੀਅਨ ਕੰਟੈਕਸਟ। ਵੈਨ ਵੀ ਵਰ ਗਰੋਇੰਗ ਅਪ we eagerly looked forward to newspapers exposing big scandals. The newspapers never disappointed us. उनका ਜਦੋਂ ਅਸੀਂ grow ਹੋ ਰਹੇ ਸੀ, ਅਖਬਾਰਾਂ ਲੋਕ ਇਸ ਲਈ ਪੜ੍ਹਦੇ ਸੀ ਕਿ ਉਹ ਵੱਡੇ ਵੱਡੇ ਸਕੈਂਡਲ ਐਕਸਪੋਜ਼ ਕਰਦੀਆਂ ਸੀ। ਪਰ ਅੱਜ ਇਹ ਗੱਲ ਖਤਮ ਹੋ ਗਈ। In the past we have witnessed newspaper reports on scandals and misconduct creating waves leading to serious consequences. Barring one or two, I don't recall any story of such magnitude in the recent years. ਕਿ ਇੱਕ ਜਾਂ ਦੋ ਕਹਾਣੀਆਂ ਨੂੰ ਛੱਡ ਕੇ, ਉਹ ਵੀ ਉਹਨੇ ਨਹੀਂ ਕਿਹਾ ਵੀ ਕਹਾਣੀ ਨਿਕਲਦਿਆਂ ਹੀ ਕਿਲ ਕਰ ਦਿੱਤੀ। ਰਾਫੇਲ ਡੀਲ 'ਚ ਕੀ ਹੋਇਆ, ਕਿਲ ਹੋ ਗਿਆ, ਮਨੋਹਰ ਪਾਰੇਕਰ ਮਰ ਗਿਆ, ਸੁਸ਼ਮਾ ਸਵਰਾਜ ਮਰ ਗਈ, ਅਰੁਣ ਜੇਤਲੀ ਕਿਵੇਂ ਮਰੇ, ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਤਿੰਨਾਂ ਦਾ ਕੀ ਲਿੰਕ ਹੈ। ਇਹ ਤਿੰਨੋਂ ਹੀ ਕਿਸੇ ਨਾ ਕਿਸੇ ਪਾਸਿਓਂ ਜਿਹੜੇ ਨੇ ਉਹ ਵਾਜਪਾਈ ਲਾਈਨ ਦੇ ਉੱਤੇ ਵੀ ਸੀ, ਪਰ ਉਹ ਇਨਸਾਈਡਰ ਸੀ। ਮਨੋਹਰ ਪਾਰਕਰ ਡਿਫੈਂਸ ਮਿਨਿਸਟਰ ਸੀ ਕਿ ਵੀ ਇਹ ਰਾਫੇਲ ਡੀਲ ਔਰ ਮਨੋਹਰ ਪਾਰਕਰ ਮਰਨ ਤੋਂ ਪਹਿਲਾਂ ਜੇ ਕੁਛ ਆਪਣੇ ਡਾਕੂਮੈਂਟ ਦੇ ਗਿਆ, ਦਾ ਹਿੰਦੂ ਅਖਬਾਰ ਨੇ ਸ਼ੁਰੂ ਕੀਤਾ, ਨਾਲ ਦੀ ਨਾਲ ਉਹ ਦਫਨਾ ਦਿੱਤਾ ਗਿਆ। ਹੁਣ ਇਸ ਲੈਵਲ ਤੇ ਔਰ ਇਹ ਚੀਫ ਜਸਟਿਸ ਆਫ ਇੰਡੀਆ ਕਹਿ ਰਿਹਾ, ਆਈ ਡੋਂਟ ਰੀਕਾਲ ਐਨੀ ਸਟੋਰੀ ਆਫ ਸੱਚ ਮੈਗਨੀਟਿਊਡ ਇਨ ਰੀਸੈਂਟ ਈਅਰਸ। ਔਰ ਉਹਨੇ ਕਿਹਾ ਆਈ ਲੀਵ ਇਟ ਟੂ ਯੂ ਟੂ ਅਰਾਈਵ ਐਟ ਯੂਰ ਓਨ ਕਨਕਲੂਜਨ, ਕਿ ਮੈਂ ਤੁਹਾਡੇ ਤੇ ਹੀ ਛੱਡਦਾ ਵੀ ਤੁਸੀਂ ਆਪ ਹੀ ਆਪਣਾ ਸਿੱਟਾ ਕੱਢ ਲਓ। ਸੋ ਇਹ ਚੀਫ ਜਸਟਿਸ ਆਫ ਇੰਡੀਆ ਕਹਿ ਰਿਹਾ ਕਿ ਮੀਡੀਆ ਓਵਰ। ਤੇ ਹੁਣ ਉਹ ਜਿਹੜਾ ਗੋਦੀ ਮੀਡੀਆ ਉਹਨਾਂ ਨੂੰ ਜਦੋਂ ਇਹ ਹਲਕਿਆ ਅਜੇ ਮਿਸ਼ਰਾ ਟਹਿਣੀ ਪੈ ਰਿਹਾ, ਤੇ ਹੁਣ ਅੱਜ ਉਹ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਮੀਡੀਆ ਦੀ ਆਜ਼ਾਦੀ ਤੇ ਹਮਲਾ, ਔਰ ਫੋਨ ਖੋਹ ਲਿਆ, ਔਰ ਚੋਰ ਕਹਿ ਦਿੱਤਾ ਸਾਨੂੰ। ਉਹਨੂੰ ਪਤਾ ਹੈ, ਚੋਰਾਂ ਨੂੰ ਪਤਾ ਹੁੰਦਾ ਕੌਣ ਕੌਣ ਹੈ, ਤੁਸੀਂ ਉਹਦੇ ਹੀ ਸਾਥੀ ਹੋ ਸਾਰੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।